ਜੀ ਸਤਿ ਸ਼੍ਰੀ ਅਕਾਲ ਜੀ। ਜੀ। ਪਹਿਲਾਂ ਸਾਰਿਆਂ ਤੋਂ ਅੱਜ ਗੱਲ ਕਰਦੇ ਹੈਗੇ ਜੇ ਕਹਿੰਦੇ ਸਿਰ ਦੇ ਵਿੱਚ ਕਰ ਹੈਗੀ। ਹਾਂਜੀ। ਉਹ ਉਹਨੇ ਨਿੰਬੂ ਦਾ ਰਸ ਲੈ ਕੇ ਵਿੱਚ ਨਿੰਬ ਦੇ ਪੱਤੇ ਘੋਲ ਕੇ ਉਹਦਾ ਪੇਸਟ ਜਿਹਾ ਬਣਾ ਲਵੇਂ ਜੀ। ਉਹ ਲਗਾਏ ਕਰੇ ਉਹਦੇ ਨਾਲ ਆਪਣੇ ਕਰ ਹਟ ਜੂਗੀ ਉਹਨਾਂ ਦੀ। ਜਾਂ ਫਿਰ ਉਹ ਵੀ ਤਰੀਕਾ ਵਧੀਆ ਹੈਗਾ, ਨਾਰੀਅਲ ਦੇ ਤੇਲ ਦੇ ਵਿੱਚ ਆਪਣੇ ਨਿੰਬੂ ਦਾ ਰਸ ਪਾ ਕੇ ਤੇ ਮੁਸ਼ਕ ਪੂਰ ਪਾ ਕੇ ਉਹ ਵੀ ਲਗਾ ਸਕਦੇ ਹੈਗੇ। ਜੇ ਨਹੀਂ ਮੁਸ਼ਕ ਪੂਰ ਲਗਾਦਾ ਇਕੱਲੇ ਨਾਰੀਅਲ ਦੇ ਤੇਲ ਮੈਂ ਨਿੰਬੂ ਨੂੰ ਜੋੜ ਗਈ ਉਹ ਲਗਾ ਲਿਆ ਕਰੋ ਤੁਸੀਂ। ਇਹ ਵੀ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਜਿਹੜੇ ਸੁੱਕੇ ਔਲੇ ਹੁੰਦੇ ਹੈਗੇ ਉਹਨਾਂ ਨੂੰ ਰਾਤ ਨੂੰ ਪਾਣੀ ਮੈਂ ਭਿਓ ਦੇਵੇ, ਫਿਰ ਸਵੇਰ ਨੂੰ ਉਹਨਾਂ ਗ੍ਰਾਈਂਡ ਜਿਹਾ ਕਰਕੇ ਪੇਸਟ ਬਣਾ ਲਵੇ, ਉਹਨਾਂ ਦਾ ਥੋੜ੍ਹਾ ਪਾਣੀ ਪੂਣੀ ਪਾ ਕੇ ਉਹ ਲਗਾਵੇ, ਉਹਦੇ ਨਾਲ ਆਪਣੇ ਹੋ ਜਾਂਦੇ। ਫਿਰ ਜਿਹੜੇ ਰੀਠੇ ਦੇ ਛਿਲਕੇ ਹੁੰਦੇ ਹੈਗੇ ਉਹ ਤੁਸੀਂ ਪਾਣੀ ਮੈਂ ਭਿਓ ਕੇ ਉਹਦਾ ਸ਼ੈਂਪੂ ਜਿਹਾ ਬਣ ਜੂਗਾ, ਉਹ ਤੁਸੀਂ ਯੂਜ਼ ਕਰੋ, ਉਹਦੇ ਨਾਲ ਆਪਣੇ ਠੀਕ ਹੋ ਜੂਗੀ। ਜਿਹੜੀ ਨਹੀਂ ਤਾਂ ਕਾਲੀ ਮਿਰਚ ਲੈਣੀ, 1 ਕੱਪ ਦਹੀਂ ਦੇ ਵਿੱਚ 1 ਚਮਚਾ ਕਾਲੀ ਮਿਰਚ ਪਾ ਕੇ 1 ਨਿੰਬੂ ਨੂੰ ਜੋੜ ਕੇ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ ਉਹਦੇ ਨਾਲ। ਇਹ ਸਾਰੀਆਂ ਚੀਜ਼ਾਂ ਵਧੀਆ ਚੀਜ਼। ਨਹੀਂ ਤਾਂ ਫਿਰ ਸੈਲਸ਼ੀਅਮ ਸ਼ੈਂਪੂ ਮੈਡੀਕੇਟਡ ਹੁੰਦਾ 2.5% ਲਿਖਿਆ ਵਾ ਉਹਦੇ ਉੱਤੇ, 2.5%। ਜੀ। ਉਹ ਤੁਸੀਂ ਲਗਾ ਕੇ 5-7 ਮਿੰਟ ਲਗਾ ਹੀ ਰੱਖਣਾ। ਪਹਿਲਾਂ ਬਾਲ ਗਿੱਲੇ ਕਰਕੇ ਲਗਾ ਦਿਓ, 5-7 ਮਿੰਟ ਬਾਅਦ ਨਹਾ ਲਓ ਉਹਨੂੰ। ਉਹਦੇ ਕਿਸੇ ਕਿਸਮ ਦੀ ਸਿਕਰੀ ਹੋਵੇ, ਫੁੰਸੀਆਂ ਹੋਵੇ, ਸਿਰ 'ਚ ਖਾਜ ਹੁੰਦੀ ਹੋਵੇ, ਸਾਰੀ ਉਹ ਦੂਰ ਹੋ ਜੂਗੀ। ਇਹ ਵਧੀਆ ਚੀਜ਼। ਅੱਗੇ ਕਹਿੰਦੇ ਸੀਗੇ ਜਿਹੜੇ ਆਪਣੇ ਮੂੰਹ ਵਿੰਗਾ ਹੋ ਗਿਆ, ਉੱਥੇ ਲਕਵਾ ਹੋ ਗਿਆ ਮੂੰਹ ਜੀ, ਉਹ ਤੁਸੀਂ ਲੈ ਸਕਦੇ ਹੈਗੇ। ਉਹਦੇ ਵਿੱਚ ਇੱਕ ਤਾਂ ਛੋਟੀ ਹਾਰਟ ਦਾ ਯੂਜ਼ ਕਰ ਸਕਦੇ ਹੈਗੇ ਤੁਸੀਂ। ਛੋਟੀ ਹਾਰਟ ਮੂੰਹਾਂ ਪਾ ਕੇ ਚੂਸਦੇ ਰਹੋ ਉਹਨੂੰ, ਐਂ ਵਧੀਆ ਠੀਕ ਰਹੂਗੀ। ਜਾਂ ਫਿਰ ਜਿਹੜੇ ਸੰਦ ਦੇ ਬੀਜ ਹੁੰਦੇ ਹੈਗੇ ਉੱਥੇ, ਉਹ ਤੁਸੀਂ ਆਪਣੇ 2-3 ਚਮਚੇ ਸੰਦ ਦੇ ਬੀਜ ਲੈ ਲਓ ਅਤੇ ਉਹਨੂੰ ਬਰੀਕ ਕਰਕੇ ਉਹਦੇ ਵਿੱਚ ਤੁਸੀਂ ਸ਼ਹਿਦ ਮਿਲਾ ਕੇ ਜਾਮ ਬਣਾ ਦੇਣਾ ਹੈਗਾ। ਉਹ ਤੁਸੀਂ ਉਹਨੇ 2-2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਸ਼ਹਿਦ 'ਚ ਪਾ ਕੇ ਉਹ ਤੁਸੀਂ ਖਾਣ ਲੱਗ ਜਿਹਦੇ ਨਾਲ ਵੀ ਠੀਕ ਹੋ ਜੂਗਾ। ਜਾਂ ਫਿਰ ਜਿਹੜਾ ਜਾਇਫਲ ਹੁੰਦਾ, ਜਾਇਫਲ ਵੀ ਤੁਸੀਂ ਮੂੰਹਾਂ ਪਾ ਕੇ ਚੂਸ ਸਕਦੇ ਹੈਗੇ। ਮੂੰਹਾਂ ਪਾ ਕੇ ਚੂਸੀ ਰੱਖਣਾ, ਚੂਸੀ ਜਾਓ, ਉਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਅਤੇ ਉਹਨੇ ਤੁਸੀਂ ਇਹਦੇ ਵਿੱਚੋਂ ਯੂਜ਼ ਕਰ ਸਕਦੇ ਹੈਗੇ ਜਿਹੜਾ 10 ਮੂਲ ਰਿਸਟ ਉੱਥੇ ਪੰਸਾਰੀਆਂ ਤੋਂ ਮਿਲ ਜੂਗਾ ਜੀ ਉੱਥੇ, ਉਹ ਤੁਸੀਂ ਯੂਜ਼ ਕਰ ਸਕਦੇ ਉਹਦੇ 3-4 ਚਮਚੇ ਜੀ, ਉਹ ਜੀ। ਤੁਸੀਂ ਉਹਨੇ ਪੀ ਸਕਦੇ ਪਾਣੀ ਪਾ ਕੇ, ਉਹ ਵਧੀਆ ਚੀਜ਼ ਹੈਗੀ। ਫਿਰ ਇਹਦੇ ਵਿੱਚ ਤੁਸੀਂ ਮਹਾਯੋਗ ਰਾਜ ਗੂਗਲ ਦੀਆਂ ਗੋਲੀਆਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਖਾ ਲਿਆ ਕਰੋ। ਇਹਦੇ ਨਾਲ ਵੀ ਬਲੱਡ ਦੀ ਠੀਕ ਹੋ ਜੂ ਵੀ ਨਾ ਹੁੰਦਾ। ਬਾਕੀ ਫਿਰ ਤੁਸੀਂ ਤਿਲਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ, ਮੂੰਹ ਦੇ ਉੱਤੇ ਜਿਸ ਤਰ੍ਹਾਂ ਮਾਲਿਸ਼ ਕਰਨੀ ਹੈ ਤਿਲਾਂ ਦੇ ਤੇਲ ਦੀ, ਉਹ ਕਰ ਲਓ। ਨਹੀਂ ਤਾਂ ਫਿਰ ਲਸਣ ਅਤੇ ਅਦਰਕ ਇਹਦੀ ਪੇਸਟ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਅੱਛਾ, ਫਿਰ ਇਹਦੇ ਵਿੱਚ ਲਸਣ ਵੀ ਤੁਹਾਨੂੰ ਠੀਕ ਰਹੂਗਾ ਜਿਹਦੇ ਨਾਲ ਲਕਵਾ ਹੋ ਜਾਂਦਾ। ਦੁੱਧ ਦੇ ਵਿੱਚ ਉਬਾਲ ਕੇ ਲਸਣ ਉਹ ਤੁਸੀਂ ਦੁੱਧ ਪੀ ਸਕਦੇ ਹੈਗੇ। ਨਹੀਂ ਤਾਂ ਆਪਣੇ ਉਹੀ ਸਵੇਰ ਨੂੰ ਜਿਸ ਤਰ੍ਹਾਂ ਲਸਣ ਦੀ ਕਲੀ ਉਹਦੇ ਛੋਟੀ ਜਿਹੀ ਕਲੀ ਲੈ ਕੇ ਲਸਣ ਦੀ, ਉਹ ਤੁਸੀਂ ਆਪਣੇ 1 ਕਲੀ ਰੋਜ਼ ਖਾਣ ਲਾ ਜਾਓ। ਇਹ ਵੀ ਆਪਣੇ ਜਿਸ ਤਰ੍ਹਾਂ ਠੀਕ ਹੋ ਜੂਗਾ। ਇਹ ਟਰਾਈ ਕਰਕੇ ਦੇਖ ਲਓ ਜੀ, ਵਧੀਆ ਚੀਜ਼ ਹੈਗੀ ਮੂੰਹ ਦੇ ਲਕਵੇ ਵਾਸਤੇ। ਅੱਗੇ ਚੱਲਦੇ ਹੈਗੇ ਆਪਾਂ। ਜਿਹੜੇ ਕਹਿੰਦੇ ਸੀਗੇ ਉਹਨੇ ਪਸੀਨਾ ਜ਼ਿਆਦਾ ਆਉਂਦਾ ਹੈਗਾ ਪੈਰਾਂ ਨੂੰ, ਉਹ ਤਾਂ ਆਪਣੇ ਔਲੇ ਦਾ ਚੂਰਨ, ਜੇ ਬੋਡੀ ਵਿੱਚ ਕਿੱਥੇ ਪਸੀਨਾ ਆਉਂਦਾ ਹੋਵੇ ਉਹਦੇ ਵਿੱਚੋਂ ਤੁਸੀਂ ਔਲਾ ਯੂਜ਼ ਕਰੋ ਜ਼ਿਆਦਾ। ਨਹੀਂ ਤਾਂ 1 ਚਮਚਾ ਔਲੇ ਦਾ ਪਾਊਡਰ ਲੈ ਕੇ 1 ਚਮਚਾ ਸ਼ਹਿਦ ਲੈ ਕੇ ਉਹ ਤੁਸੀਂ ਉਹਨੇ ਖਾ ਲਓ, ਜਾਂ ਔਲੇ ਦਾ ਜ਼ਿਆਦਾ ਯੂਜ਼ ਕਰੋ, ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ। ਜਿਹੜੇ ਪੈਰਾਂ 'ਚ ਆਉਂਦਾ ਉਹਨਾਂ ਨੂੰ ਗਰਮੀ ਠੰਡ ਔਲੇ ਦਾ ਜੂਸ ਪੀ ਸਕਦੇ ਹੈਗੇ। ਔਲੇ ਦਾ ਜੂਸ ਤੁਸੀਂ ਆਪਣੇ 5-6 ਚਮਚੇ ਬਥੇਰੇ ਹੈਗੇ, 5-6 ਚਮਚੇ ਪਾਣੀ ਨਾਲ ਘੋਲ ਕੇ ਤੁਸੀਂ ਆਪਣੇ ਉਹ ਪੀ ਲਿਓ। 1 ਗਲਾਸ ਪਾਣੀ ਦਿਨ 1-2 ਵਾਰੀ ਪੀ ਲਿਆ, ਚੱਲ ਬਥੇਰਾ। 1 ਸਵੇਰ ਨੂੰ 1 ਸ਼ਾਮ ਨੂੰ, ਗਲਾ ਠੀਕ ਰਹਿੰਦਾ ਹੈਗਾ। ਜਿਹੜੇ ਕਹਿੰਦੇ ਤੇ ਉਲਟੀਆਂ ਲੱਗੀਆਂ ਹੋਈਆਂ ਹੈਗੀਆਂ, ਉਹ ਤੁਸੀਂ ਉਲਟੀਆਂ ਵਾਲੇ ਤਾਂ ਮਲੱਠੀ ਲੈ ਸਕਦੇ ਹੈਗੇ, ਉਹਦੇ ਨਾਲ ਉਲਟੀ ਬੰਦ ਹੋ ਜਾਂਦੀ ਹੈ। ਮਲੱਠੀ ਲੈ ਤੇ ਅੱਧਾ ਚਮਚਾ 1 ਚਮਚਾ ਮਲੱਠੀ ਤੁਸੀਂ ਉਹਨੇ ਲੈ ਲਓ। ਫਿਰ ਉਲਟੀ ਵਾਲੇ ਧਨੀਆ, ਸੁੰਡ ਅਤੇ ਨਾਗਰ ਮੋਥਾ ਅਤੇ ਮਿਸ਼ਰੀ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਅਤੇ 1 ਚਮਚੇ ਦੀ ਚਾਹ ਜੀ ਬਣਾ ਕੇ ਆਪਣੇ ਪੀ ਲਓ, ਇਹਦੇ ਨਾਲ ਵੀ ਉਲਟੀਆਂ ਬੰਦ ਹੋ ਜਾਂਦੀਆਂ। ਜਾਂ ਫਿਰ ਤੁਸੀਂ ਆਪਣੇ 1 ਚਮਚੇ ਤੁਸੀਂ ਅਦਰਕ ਦਾ ਰਸ ਲੈਣਾ ਹੈਗਾ, ਥੋੜ੍ਹੀ ਵਿੱਚ ਲੂਣ ਪਾ ਕੇ ਅਤੇ ਵਿੱਚ ਤੁਸੀਂ ਨਿੰਬੂ ਨੂੰ ਨਿਚੋੜ ਸਕਦੇ ਹੈਗੇ। ਜਾਂ ਪੁਦੀਨੇ ਦੇ ਪੱਤਿਆਂ ਦਾ ਰਸ ਜਾਂ ਪੁਦੀਨੇ ਦੀ ਚਟਨੀ ਬਣਾ ਕੇ ਭਾਵੇਂ ਵਿੱਚ ਘੋਲ ਲਓ 1 ਗਲਾਸ ਪਾਣੀ ਪਾ ਕੇ, ਸ਼ੱਕਰ ਪਾ ਕੇ ਥੋੜ੍ਹੀ, ਉਹ ਤੁਸੀਂ ਪੀ ਸਕਦੇ